ਵੱਡੀਆਂ ਦਰਪੇਸ਼ ਚੁਣੌਤੀਆਂ ਆਮ ਆਦਮੀ ਪਾਰਟੀ ਦੇ ਸਨਮੁਖ ਨੇ, ਕਿਵੇਂ ਦੇਖਦੇ ਹੋ? ਪੰਜਾਬ ਨੂੰ ਇਸ ਤਰ੍ਹਾਂ ਬੱਤਰ ਬਣਾਇਆ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਸੀ, ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਸਾਡੇ ਬੱਚੇ ਤੇ ਬੱਚਿਆਂ ਦੇ ਮਾਪਿਓ ਇਹ ਸੋਚਦੇ ਨੇ ਕਿ ਇਸ ਧਰਤੀ ਤੇ ਰਹਿਣਾ ਠੀਕ ਨਹੀਂ ਹੈ। ਬਹੁਤ ਜ਼ਿਆਦਾ ਪੈਸਾ ਸਾਡੇ ਅਕਾਲੀਆਂ ਤੇ ਕਾਂਗਰਸੀਆਂ ਦੇ ਘਰਾਂ ਵਿੱਚ ਗਿਆ ਹੈ। ਉਹ ਕੱਢ ਤਾਂ ਨਹੀਂ ਸ਼ਾਇਦ ਪਾਵਾਂਗੇ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹ ਧਨ ਬਚਾਇਆ ਜਾ ਸਕਦਾ ਹੈ। ਜਿਹੜੇ ਡਰੱਗ ਦੇ ਦੋਸ਼ੀ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨਸ਼ਾ ਲੈ ਕੇ ਆਂਦਾ, ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮਸਲਾ, ਜਾਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਮੁੱਦੇ ਨੇ, ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੋਏਗਾ? ਤਾਂ ਕਾਂਗਰਸ ਦੇ ਉੱਪਰ ਦੋਸ਼ ਲੱਗਦਾ ਸੀ ਕਿ ਜਿਹੜਾ ਕਾਂਗਰਸ ਦਾ ਰਿਮੋਟ ਹੈ ਉਹ ਦਿੱਲੀ ਦੇ ਵਿੱਚ ਹੈ, ਕਿ ਆਮ ਆਦਮੀ ਪਾਰਟੀ ਦਾ ਜਿਹੜਾ ਰਿਮੋਟ ਹੈ ਪੰਜਾਬ ਦੇ ਵਿੱਚ ਹੀ ਰਹੇਗਾ। ਉਸ ਤੋਂ ਪਹਿਲਾਂ ਬੀਬੀ ਖਾਲੜਾ ਦੀ ਗੱਲ ਕਰਦੇ ਸੀ ਕਿ ਬੀਬੀ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ, ਉਹਨਾਂ ਨੂੰ ਰਾਜ ਸਭਾ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਸੀ। ਤਾਂ ਭਗਵੰਤ ਮਾਨ ਦਾ ਇਸ ਦੇ ਉੱਪਰ ਸਟੈਂਡ ਕਿਵੇਂ ਦੇਖਦੇ ਹੋ ਕਿ ਪਹਿਲਾਂ ਗੱਲ ਕਰ ਲੈਣਾ ਔਰ ਬਾਅਦ ਵਿੱਚ ਉਸ ਗੱਲ ਦੀ ਹਾਮੀ ਨਾ ਭਰਨਾ, ਇਸ ਤੋਂ ਕੀ ਤਗਾਜ਼ਾ ਲਾਇਆ ਜਾ ਸਕੇ? ਆਮ ਆਦਮੀ ਪਾਰਟੀ ਇਕੱਲੇ ਪੰਜਾਬ ਦਾ ਫਾਇਦਾ ਨਹੀਂ ਕਰਨਾ ਚਾਹੁੰਦੀ, ਆਮ ਆਦਮੀ ਪਾਰਟੀ ਪੂਰੇ ਭਾਰਤ ਦਾ ਫਾਇਦਾ ਕਰਨਾ ਚਾਹੁੰਦੀ ਹੈ। ਤੇ ਭਾਰਤ ਵਿੱਚ ਪੈਰ ਤਾਂ ਹੀ ਪਸਰਨਗੇ ਜੇ ਉਹਨਾਂ ਸਟੇਟਾਂ ਦੇ ਵਿੱਚੋਂ ਕੁਝ ਬ੍ਰਾਈਟ ਮਾਈਂਡਡ ਪੀਪਲ ਚੁੱਕ ਕੇ ਅੱਗੇ ਰਾਜ ਸਭਾ 'ਚ ਬਿਠਾਏ ਜਾਣਗੇ। ਹਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਮੱਲ ਮਾਰੀ ਹੈ। ਬਹੁਤ ਵੱਡੇ ਫਰਕ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਦੇ ਲੋਕਾਂ ਵਾਸਤੇ ਉਹ ਦਿਨ ਵੀ ਬਹੁਤ ਖੁਸ਼ੀ ਭਰਿਆ ਸੀ, ਜਿਸ ਦਿਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਆਜ਼ਾਦੀ ਨਗਰ ਦੇ ਵਿੱਚ ਸਰਦਾਰ ਭਗਵੰਤ ਮਾਨ ਦੇ ਵੱਲੋਂ ਹਲਫ ਲਿਆ ਗਿਆ ਸੀ। ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਵੱਡੀ ਖੁਸ਼ੀ ਸੀ। ਪਰ ਕੱਲ੍ਹ ਦਾ ਦਿਨ ਵੀ ਗੁਜ਼ਰ ਕੇ ਗਿਆ ਹੈ, ਜਿਸ ਦਿਨ ਜਿਹੜਾ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਨ ਵਾਸਤੇ ਰਾਜ ਸਭਾ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ। ਤਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਕੁਝ ਸਮਰਥਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ ਇਲਾਕੇ ਤੋਂ ਨੇ, ਕਿਉਂਕਿ ਸੰਧਵਾਂ ਸਾਹਿਬ ਹੀ ਹਾਲ ਦੇ ਵਿੱਚ ਜਿਹੜਾ ਨੇ ਇੱਕ ਸਪੀਕਰ ਨਿਯੁਕਤ ਕੀਤੇ ਗਏ ਨੇ। ਤਾਂ ਉਹਨਾਂ ਦੀ ਟੀਮ ਦੇ ਨੁਮਾਇੰਦੇ ਸਾਡੇ ਨਾਲ, ਉਹਨਾਂ ਨਾਲ ਗੱਲਬਾਤ ਕਰ ਲੈਂਦੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਇੱਕ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ, ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਪੰਜਾਬ ਦੇ ਵਿੱਚ ਪੈਰ ਪਸਾਰਨਾ, ਪੰਜਾਬ ਦੇ ਵਿੱਚ ਜਿੱਤ ਪ੍ਰਾਪਤ ਕਰਨਾ, ਕਿਵੇਂ ਦੇਖਦੇ ਹੋ ਆਉਣ ਵਾਲੇ ਹਾਲਾਤਾਂ ਨੂੰ, ਜਿਹੜੀਆਂ ਆਉਣ ਵਾਲੀਆਂ ਚੁਣੌਤੀਆਂ ਨੇ? ਕਿਉਂਕਿ ਮੰਨਿਆ ਜਾਂਦਾ ਹੈ ਕਿ ਲੰਮੇ ਸਮੇਂ ਤੋਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਜਾਂ ਜਿਹੜੀਆਂ ਪੰਜਾਬ ਦੇ ਵਿੱਚ ਰਾਜ ਕਰਦੀਆਂ ਰਹੀਆਂ ਧਿਰਾਂ ਨੇ, ਉਹਨਾਂ ਨੇ ਗਲਬਾ ਪਾਇਆ ਹੋਇਆ ਸੀ। ਵੱਡੀਆਂ ਦਰਪੇਸ਼ ਚੁਣੌਤੀਆਂ ਆਮ ਆਦਮੀ ਪਾਰਟੀ ਦੇ ਸਨਮੁਖ ਨੇ, ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਕਿ ਤੁਸੀਂ ਸਾਡੀ ਆਵਾਜ਼ ਪੂਰੀ ਦੁਨੀਆ ਤੱਕ ਬੁਲੰਦ ਕੀਤੀ ਤੇ ਕਰਦੇ ਰਹੇ ਹੋ। ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਣ ਦਾ ਮੁੱਖ ਕਾਰਨ ਇੱਕ ਤੁਸੀਂ ਲੋਕ ਵੀ ਹੋ, ਮੀਡੀਆ ਵਾਲੇ ਲੋਕ ਵੀ ਹੋ। ਤੁਹਾਡਾ ਸਵਾਗਤ ਕਰਦਾ। ਫਿਰ ਮੈਂ ਧੰਨਵਾਦ ਕਰਦਾ ਪੂਰੇ ਪੰਜਾਬ ਦੀ ਜਨਤਾ ਦਾ, ਪਬਲਿਕ ਦਾ, ਜਿਨ੍ਹਾਂ ਨੇ ਐਡਾ ਤਕੜਾ ਮੈਂਡੇਟ ਦਿੱਤਾ ਹੈ ਪੰਜਾਬ ਨੂੰ, ਆਮ ਆਦਮੀ ਪਾਰਟੀ ਨੂੰ। ਇਹ ਇੱਕ ਤਰ੍ਹਾਂ ਦਾ ਇਤਿਹਾਸ ਖੜਾ ਕਰ ਦਿੱਤਾ, ਇਤਿਹਾਸ ਬਣਾ ਦਿੱਤਾ। ਜਿੱਥੋਂ ਤੱਕ ਚੁਣੌਤੀਆਂ ਦੀ ਗੱਲ ਹੈ, ਪਿਛਲੇ ਲੰਮੇ ਸਮਿਆਂ ਦੇ ਵਿੱਚ ਸਾਡੀਆਂ ਦੋ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਸੰਸਾਧਨਾਂ ਨੂੰ ਲੁੱਟਿਆ। ਪੰਜਾਬ ਨੂੰ ਇਸ ਤਰ੍ਹਾਂ ਬੱਤਰ ਬਣਾਇਆ ਹੈ ਕਿ ਪੰਜਾਬ ਦੀ ਧਰਤੀ ਜਿਹੜੀ ਗੁਰੂਆਂ ਪੀਰਾਂ ਦੀ ਧਰਤੀ ਸੀ, ਕਿਸੇ ਸਮੇਂ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਅੱਜ ਸਾਡੇ ਬੱਚੇ ਤੇ ਬੱਚਿਆਂ ਦੇ ਮਾਪਿਓ ਇਹ ਸੋਚਦੇ ਨੇ ਕਿ ਇਸ ਧਰਤੀ ਤੇ ਰਹਿਣਾ ਠੀਕ ਨਹੀਂ ਹੈ, ਇਸ ਧਰਤੀ ਨੂੰ ਛੱਡ ਦੇਣਾ ਠੀਕ ਹੈ, ਕਿਉਂਕਿ ਸਾਡੇ ਬੱਚੇ ਖਰਾਬ ਹੋ ਜਾਣਗੇ, ਨਸ਼ਿਆਂ ਦੇ ਲੱਗ ਜਾਣਗੇ, ਰੁਜ਼ਗਾਰ ਨਹੀਂ ਹੈ। ਇਹ ਸਾਰੀਆਂ ਚੁਣੌਤੀਆਂ ਭਗਵੰਤ ਮਾਨ ਜੀ ਦੇ ਸਾਹਮਣੇ ਦਰਪੇਸ਼ ਨੇ। ਪਰ ਜਦੋਂ ਸਰਕਾਰ ਬਦਲਦੀ ਹੈ, ਢਾਂਚਾ ਬਦਲਦਾ ਹੈ, ਸਿਸਟਮ ਬਦਲਦਾ ਹੈ, ਤੇ ਉਹ ਕਲੈਵਰ ਮਾਈਂਡ ਜਿਹੜਾ ਇੱਕ ਪਾਈਵਟਲ ਪੁਆਇੰਟ ਤੇ ਬੈਠਾ ਹੁੰਦਾ ਹੈ, ਚੀਫ ਮਿਨਿਸਟਰ ਦੀ ਕੁਰਸੀ ਤੇ ਬੈਠਾ ਹੁੰਦਾ ਹੈ, ਉਹ ਸਹੀ ਹੈ ਤਾਂ ਸਭ ਕੁਝ ਚੇਂਜ ਹੋ ਜਾਂਦਾ ਹੈ। ਸਾਡੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸੰਸਾਧਨਾਂ ਨੂੰ, ਰੇਤਾ ਤੋਂ ਲੈ ਲਓ, ਦਾਰੂ ਤੋਂ ਲੈ ਲਓ, ਸਕੂਲਾਂ ਤੋਂ ਲੈ ਲਓ, ਜਿਸ ਤਰ੍ਹਾਂ ਦੀ ਇਨਕਮ ਹੋਣੀ ਚਾਹੀਦੀ ਸੀ, ਸਾਡੇ ਸਟੇਟ ਦੇ ਕੋਫਰ ਵਿੱਚ ਧਨ ਜਾਣਾ ਚਾਹੀਦਾ ਸੀ, ਉਹ ਨਹੀਂ ਗਿਆ। ਉਹ ਲੀਡਰਾਂ ਦੀਆਂ ਜੇਬਾਂ ਵਿੱਚ ਗਿਆ, ਇੱਕ ਮੋਰੀ ਦੇ ਥਰੂ। ਸਾਡਾ ਖਜ਼ਾਨਾ ਖਾਲੀ ਰਿਹਾ। ਭਗਵੰਤ ਮਾਨ ਜੀ ਜਿਸ ਤਰ੍ਹਾਂ ਉਹਨਾਂ ਦਾ ਪਲਾਨ ਹੈ, ਦਾ ਵਿਜ਼ਨ ਹੈ ਉਹਨਾਂ ਦੇ ਪੰਜਾਬ ਦੇ ਲਈ, ਉਹਦੇ ਮੁਤਾਬਕ ਜੋ ਦਾਰੂ ਦੀ ਪਾਲਿਸੀ ਹੈ, ਜਿਸ ਦੇ ਵਿੱਚ ਅਸੀਂ ਤਾਮਿਲਨਾਡੂ 30 ਹਜ਼ਾਰ 32 ਹਜ਼ਾਰ ਕਰੋੜ ਰੁਪਇਆ ਕਮਾ ਰਿਹਾ ਹੈ, ਅਤੇ ਪੰਜਾਬ ਵੱਧ ਦਾਰੂ ਪੀ ਕੇ ਵੀ 5000 ਕਰੋੜ ਰੁਪਇਆ ਕਮਾ ਰਿਹਾ ਹੈ। 25,000 ਕਰੋੜ ਰੁਪਈਆ ਉਹਦੇ ਵਿੱਚੋਂ ਇੱਕ ਕਾਰਪੋਰੇਸ਼ਨ ਬਣਾ ਕੇ ਬਚਾਉਣ ਜਾ ਰਹੇ ਨੇ। ਫਿਰ ਰੇਤਾ ਦੀ ਇੱਕ ਕਾਰਪੋਰੇਸ਼ਨ ਬਣਾਉਣ ਦੀ ਸਕੀਮ ਚੱਲ ਰਹੀ ਹੈ, ਉਹਦੇ ਵਿੱਚ ਵੀ ਬਹੁਤ ਜ਼ਿਆਦਾ ਪੈਸਾ ਸਾਡੇ ਅਕਾਲੀਆਂ ਤੇ ਕਾਂਗਰਸੀਆਂ ਦੇ ਘਰਾਂ ਵਿੱਚ ਗਿਆ ਹੈ। ਉਹ ਕੱਢ ਤਾਂ ਨਹੀਂ ਸ਼ਾਇਦ ਪਾਵਾਂਗੇ, ਲੇਕਿਨ ਆਉਣ ਵਾਲੇ ਸਮੇਂ ਦੇ ਵਿੱਚ ਉਹ ਧਨ ਬਚਾਇਆ ਜਾ ਸਕਦਾ ਹੈ ਲੋਕਾਂ ਲਈ। ਜਿਹੜੇ ਡਰੱਗ ਦੇ ਦੋਸ਼ੀ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨਸ਼ਾ ਲੈ ਕੇ ਆਂਦਾ,
ਜਾਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਮਸਲਾ ਜਾਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਮੁੱਦੇ ਨੇ, ਉਹਨਾਂ ਮੁੱਦਿਆਂ ਨੂੰ ਹੱਲ ਕਰਨ ਵਾਸਤੇ ਆਮ ਆਦਮੀ ਪਾਰਟੀ ਦਾ ਸਟੈਂਡ ਕੀ ਹੋਏਗਾ? ਦੇਖੋ, ਜਿੱਥੋਂ ਤੱਕ ਡਰੱਗਸ ਦਾ ਮਸਲਾ ਹੈ, ਮੈਂ ਕਹਿ ਸਕਦਾ ਹਾਂ ਕਿ ਸਭ ਤੋਂ ਜ਼ਿਆਦਾ ਗੰਭੀਰ ਮਸਲਾ ਹੈ ਪੰਜਾਬ ਦੇ ਲਈ। ਮੈਂ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਵੀ ਰਿਹਾ ਅਤੇ ਮੇਰੀ ਹੁਣ ਵੀ ਗੱਲਬਾਤ ਹੁੰਦੀ ਹੈ। ਕਿਤੇ ਨਾ ਕਿਤੇ ਲੋਕ ਡਰ ਜਾਂਦੇ ਨੇ ਸ਼ਿਕਾਇਤ ਕਰਨ ਨੂੰ। ਡਰੱਗ ਵੇਚ ਰਿਹਾ ਹੁੰਦਾ ਹੈ, ਕੋਈ ਖਾ ਰਿਹਾ ਹੁੰਦਾ ਹੈ, ਨਾਲ ਦੇ ਘਰ ਵਾਲਾ ਸ਼ਿਕਾਇਤ ਨਹੀਂ ਕਰਦਾ, ਕਹਿੰਦਾ ਮੈਂ ਕੀ ਲੈਣਾ ਯਾਰ, ਮੈਂ ਇਹਨਾਂ ਨਾਲ ਦੁਸ਼ਮਣੀ ਪਾ ਕੇ ਕੀ ਲੈਣਾ। ਪੁਲਿਸ ਡਿਪਾਰਟਮੈਂਟ ਵੀ ਕਿਤੇ ਵਿਲਿੰਗ ਹੋ ਕੇ ਵੀ ਉਹ ਸੋਚਦਾ ਹੈ ਵੀ ਆਪਾਂ ਕੀ ਲੈਣਾ ਦੁਸ਼ਮਣੀ ਪਾ ਕੇ। ਤੇ ਸੋਸ਼ਲ ਮੀਡੀਆ ਤੇ ਅਸੀਂ ਦੇਖਿਆ ਕਿ ਲੋਕਾਂ ਨੇ ਲਾਈਵ ਹੋ ਕੇ ਇਹ ਵੀ ਦਿਖਾਇਆ ਕਿ ਆਓ ਤੁਹਾਨੂੰ ਅਸੀਂ ਫਲਾਣੇ ਘਰ ਦੇ ਵਿੱਚੋਂ ਫਲਾਣੇ ਬੰਦੇ ਦੇ ਕੋਲੋਂ ਲਾਈਵ ਨਸ਼ਾ ਲੈ ਕੇ ਦਿਖਾ ਦਿੰਦੇ ਆ। ਐਸੀਆਂ ਵੀਡੀਓ ਵੀ ਵਾਇਰਲ ਹੋਈਆਂ, ਫਿਰ ਉਹਨਾਂ ਦੇ ਉੱਪਰ ਕਾਰਵਾਈ ਕੀ ਹੋਏਗੀ? ਦੇਖੋ, ਭਗਵੰਤ ਮਾਨ ਜੀ ਨੇ ਕੱਲ੍ਹ ਕਿਹਾ ਸੀ, ਕਹਿੰਦੇ ਵੀ ਅਗਰ ਖਾਲੇ ਦੇ ਵਿੱਚ ਮੋਰੀ ਹੋ ਜਾਏ ਤਾਂ ਅੱਡੀ ਅੰਦਰੋਂ ਮਾਰ ਕੇ ਪਾਣੀ ਰੁਕਦਾ, ਬਾਹਰੋਂ ਮਾਰਨਾ ਨਹੀਂ ਰੁਕਦਾ। ਸਾਡੇ MLA ਸਾਹਿਬਾਨ, ਸਾਡੇ ਵਰਗੇ ਵਰਕਰ ਅਗਰ ਬਾਹਰੋਂ ਤੰਗ ਹੁੰਦੇ ਰਹਿਣਗੇ, ਉਹਨਾਂ ਨੂੰ ਮੰਦਾ ਭਲਾ ਬੋਲਦੇ ਰਹਿਣਗੇ, ਜਾਂ ਪੁਲਿਸ ਪ੍ਰਸ਼ਾਸਨ ਲੋਅਰ ਲੈਵਲ ਤੇ SHO ਲੈਵਲ ਤੇ ਇੱਕ ਕਾਂਸਟੇਬਲ ਲੈਵਲ ਤੇ ਕੰਮ ਕਰੇਗਾ, ਨਹੀਂ ਹੋ ਪਾਏਗਾ। ਜਿੰਨੀ ਦੇਰ ਤੱਕ 15-20 ਬੰਦੇ ਵੱਡੀਆਂ ਮੱਛੀਆਂ, ਸ਼ਾਰਕ ਫਿਸ਼ਸ ਜਿਹੜੀਆਂ ਕੰਟਰੋਲ ਨਹੀਂ ਹੁੰਦੀਆਂ, ਉਹਨਾਂ ਤੇ ਵੱਡੀ ਕਾਰਵਾਈ ਨਹੀਂ ਹੁੰਦੀ ਭਗਵੰਤ ਮਾਨ ਸਾਹਿਬ ਵੱਲੋਂ, ਉਨਾ ਚਿਰ ਪੰਜਾਬ ਦੇ ਵਿੱਚ ਨਸ਼ਾ ਕੰਟਰੋਲ ਨਹੀਂ ਹੋਊਗਾ। ਮੈਂ ਇੱਕ ਸਵਾਲ ਸਭ ਤੋਂ ਪਹਿਲਾਂ ਤੁਹਾਨੂੰ ਕਰਨਾ ਚਾਹਾਂਗਾ, ਕਿਉਂਕਿ ਜਿਹੜੀਆਂ ਰਵਾਇਤੀ ਪਾਰਟੀਆਂ ਰਹੀਆਂ ਨੇ, ਆਮ ਆਦਮੀ ਪਾਰਟੀ ਤੋਂ ਬਿਨਾਂ ਜਿਹੜੀਆਂ ਦੂਜੀ ਪਾਰਟੀਆਂ ਨੇ, ਕਾਂਗਰਸ ਦੀ ਗੱਲ ਕੀਤੀ ਜਾਂਦੀ ਹੈ ਜਾਂ ਅਕਾਲੀ ਦਲ ਦੇ 9 ਮਾਸ ਦੇ ਰਿਸ਼ਤੇ ਦੀ ਗੱਲ ਕੀਤੀ ਜਾਂਦੀ ਹੈ ਭਾਜਪਾ ਦੇ ਨਾਲ, ਤਾਂ ਕਾਂਗਰਸ ਦੇ ਉੱਪਰ ਦੋਸ਼ ਲੱਗਦਾ ਸੀ ਕਿ ਜਿਹੜਾ ਕਾਂਗਰਸ ਦਾ ਰਿਮੋਟ ਹੈ ਉਹ ਦਿੱਲੀ ਦੇ ਵਿੱਚ ਹੈ। ਕੀ ਆਮ ਆਦਮੀ ਪਾਰਟੀ ਦਾ ਜਿਹੜਾ ਰਿਮੋਟ ਹੈ ਪੰਜਾਬ ਦੇ ਵਿੱਚ ਹੀ ਰਹੇਗਾ? ਬਿਲਕੁਲ ਰਹੇਗਾ ਜੀ, ਕਿਉਂਕਿ ਜਿਹੜੀ ਇਹ ਆਮ ਪਾਰਟੀ ਜਿਹੜੀ ਆ ਸੱਤਾ 'ਚ ਆਈ ਆ, ਬਹੁਤ ਵੱਡਾ ਇਹਨਾਂ ਨੂੰ ਬਹੁਮਤ ਮਿਲਿਆ ਹੈ ਅਤੇ ਇਹ ਲੋਕਾਂ ਦੀ ਪਾਰਟੀ ਆ। ਇਹ ਕਿਸੇ ਪਰਸਨਲ ਕਿਸੇ ਈਅਰਮਾਰਕ ਕਿਸੇ ਆਦਮੀ ਦੀ ਪਾਰਟੀ ਨਹੀਂ ਗਈ। ਇਹ ਇੱਥੇ ਲੋਕ ਰਾਜ, ਬਿਲਕੁਲ ਲੋਕ ਰਾਜ ਅਮਲੀ ਰੂਪ ਦੇ ਵਿੱਚ ਧਾਰਿਆ ਜਾਊਗਾ। ਅਮਲੀ ਰੂਪ 'ਚ ਲੋਕ ਰਾਜ ਤੁਹਾਨੂੰ ਦੇਖਣਾ ਪਊਗਾ। ਵੀ ਆਹ 4-5 ਦਿਨ ਹੀ ਹੋਏ ਆ ਸਰਕਾਰ ਬਣੀ ਨੂੰ, ਤਹਿਸੀਲਾਂ ਜਾ ਕੇ ਦੇਖੋ, ਦਫ਼ਤਰਾਂ ਜਾ ਕੇ ਦੇਖੋ, ਹਰ ਅਫਸਰ ਟਾਈਮ ਸਿਰ ਆਉਣ ਲੱਗ ਪਿਆ। ਇੱਥੋਂ ਤੱਕ ਕਿ ਪਟਵਾਰੀਆਂ ਨੇ ਆਪਣੇ ਦਫ਼ਤਰਾਂ ਦੇ ਮੂਹਰੇ ਲਿਖ ਕੇ ਲਾਤਾ ਵੀ ਇਹਦੀ ਇੰਨੀ ਫੀਸ ਆ, ਇਹਦੀ ਇੰਨੀ ਫੀਸ ਆ, ਇਹ ਤੋਂ ਬਗੈਰ ਹੋਰ ਫੀਸ ਨਹੀਂ ਲਈ ਜਾਊਗੀ। ਇਹ ਇੱਕ ਬਦਲਾਅ ਆ ਰਿਹਾ। ਲੋਕਾਂ ਦੀਆਂ ਆਸਾਂ ਬਹੁਤ ਨੇ ਸਾਡੀ ਪਾਰਟੀ ਤੇ ਲੋਕਾਂ ਦੀ ਪਾਰਟੀ ਹੈ, ਲੋਕਾਂ ਦੇ ਆਮ ਲੋਕਾਂ ਦੀ ਪਾਰਟੀ ਹੈ, ਤੇ ਲੋਕਾਂ ਦੇ ਮੁੱਦੇ ਚੱਕਣੇ ਆ। ਇਹ ਤਾਂ ਬਿਲਕੁਲ ਅਸੀਂ ਇਹ ਵਹਿਮ ਕਰਦੇ ਦਿਲੋਂ ਤੁਸੀਂ ਵੀ ਕਿਤੋਂ ਹੋਰ ਕਮਾਂਡ ਚੱਲੂਗੀ। ਕਮਾਂਡ ਸਾਡੇ ਪੰਜਾਬੀਆਂ ਦੀ ਚੱਲੂਗੀ। ਪੰਜਾਬ ਨੇ ਮੈਂਡੇਟ ਦਿੱਤਾ ਹੈ, ਪੰਜਾਬ ਦੀ ਗੱਲ ਹੋਊਗੀ, ਪੰਜਾਬ ਦੇ ਮੁੱਦੇ ਚੱਕੇ ਜਾਣਗੇ, ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਊਗਾ। ਭਗਵੰਤ ਮਾਨ ਬਾਰੇ ਕਿਹਾ ਜਾਂਦਾ ਸੀ ਕਿ ਭਗਵੰਤ ਮਾਨ ਨੇ ਜਿਹੜੇ ਉਹ ਪੰਜਾਬ ਦੀ ਸਰ ਜ਼ਮੀਨ ਦੇ ਨਾਲ ਜੁੜੇ ਇੱਕ ਪਰਿਵਾਰ ਦੇ ਨਾਲ ਸੰਬੰਧਿਤ ਨੇ। ਕੁਝ ਸਮੇਂ ਤੋਂ ਪਹਿਲਾਂ ਉਹਨਾਂ ਦੀ ਇੱਕ ਸਪੀਚ ਵਾਇਰਲ ਹੋ ਰਹੀ ਹੈ, ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਕੁਰਬਾਨੀ ਵਾਲੇ ਲੋਕ ਹੈ ਉਹਨਾਂ ਨੂੰ ਚਾਹੀਦਾ ਕਿ ਸਰਕਾਰ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ। ਤਾਂ ਜਿਹੜੀ ਕੱਲ੍ਹ ਨਿਯੁਕਤੀ ਹੋਈ, ਤਾਂ ਉਸ ਨਿਯੁਕਤੀ ਬਾਰੇ ਗੱਲ ਕਰ ਲਈਏ। ਉਹਦੇ ਵਿੱਚ ਉਸ ਤੋਂ ਪਹਿਲਾਂ ਬੀਬੀ ਖਾਲੜਾ ਦੀ ਗੱਲ ਕਰਦੇ ਸੀ ਕਿ ਬੀਬੀ ਖਾਲੜਾ ਦੀ ਬਹੁਤ ਵੱਡੀ ਕੁਰਬਾਨੀ, ਉਹਨਾਂ ਨੂੰ ਰਾਜ ਸਭਾ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਸੀ। ਤਾਂ ਭਗਵੰਤ ਮਾਨ ਦਾ ਇਸ ਦੇ ਉੱਪਰ ਸਟੈਂਡ ਕਿਵੇਂ ਦੇਖਦੇ ਹੋ ਕਿ ਪਹਿਲਾਂ ਗੱਲ ਕਰ ਲੈਣਾ ਔਰ ਬਾਅਦ ਵਿੱਚ ਉਸ ਗੱਲ ਦੀ ਹਾਮੀ ਨਾ ਭਰਨਾ, ਇਸ ਤੋਂ ਕੀ ਤਗਾਜ਼ਾ ਲਾਇਆ ਜਾ ਸਕੇ? ਦੇਖੋ ਜੀ, ਜਦੋਂ ਪੋਲੀਟੀਕਲ ਕੋਈ ਪਰਸਨ ਇੱਕ ਵੱਡੀ ਪੋਸਟ 'ਤੇ ਬੈਠਦਾ ਹੈ, ਉਹਦੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਜਾਂਦੀਆਂ ਨੇ। ਉਹਨੇ ਇੱਕ ਵਰਗ ਨੂੰ ਨਹੀਂ ਦੇਖਣਾ ਹੁੰਦਾ, ਉਹਨੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਹੁੰਦਾ ਹੈ। ਜਿੱਥੋਂ ਤੱਕ ਸਵਾਲ ਹੈ ਖਾਲੜਾ ਜੀ ਦਾ, ਭਗਵੰਤ ਮਾਨ ਜੀ ਨੇ ਕਿਸੇ ਸਮੇਂ ਕਿਹਾ ਸੀ, ਸ਼ਾਇਦ ਲੋਕ ਸਭਾ ਇਲੈਕਸ਼ਨ ਵੇਲੇ, ਵੀ ਖਾਲੜਾ ਜੀ ਨੂੰ ਰਾਜ ਸਭਾ 'ਚ ਭੇਜਣਾ ਚਾਹੀਦਾ ਹੈ। ਅਸੀਂ ਇਸ ਚੀਜ਼ ਦੀ ਹਮਾਇਤ ਕਰਦੇ ਹਾਂ। ਹਜੇ ਵੀ 2 ਸੀਟਾਂ ਪਈਆਂ ਨੇ, ਉਹਨਾਂ ਵਿੱਚ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ। ਜਿਹੜੇ 5 ਬੰਦੇ ਭੇਜੇ ਆ, ਮੈਂ ਸਭ ਤੋਂ ਪਹਿਲਾਂ ਦੱਸਣਾ ਚਾਹੁੰਦਾ, ਜਿਹੜੇ 7 ਬੰਦੇ ਸਾਡੇ ਇਸ ਸਮੇਂ ਰਾਜ ਸਭਾ ਦੇ ਵਿੱਚ ਬੈਠੇ ਆ, ਪੰਜਾਬ ਲਈ ਕਦੇ ਕੋਈ ਮੁੱਦਾ ਨਹੀਂ ਉਠਾਇਆ। ਤੁਸੀਂ ਇੱਕ ਨਾਂ ਦਾ ਤੁਸੀਂ ਰਾਜ ਸਭਾ ਦੇ ਵਿੱਚੋਂ ਬਿਊਰਾ ਕੱਢ ਲਓ। ਪੰਜਾਬ ਦੇ ਲਈ, ਪੰਜਾਬ ਦੇ ਸੰਸਾਧਨਾਂ ਲਈ ਕੋਈ ਆਵਾਜ਼ ਨਹੀਂ ਉਠਾਈ ਗਈ। ਜਿੱਥੋਂ ਤੱਕ ਸੰਦੀਪ ਪਾਠਕ ਦਾ ਸਵਾਲ ਹੈ, ਜਾਂ ਤੁਸੀਂ ਕਹਿ ਲਓ ਚੱਢਾ ਜੀ ਦਾ ਸਵਾਲ ਹੈ, ਜ਼ਿਆਦਾ ਟਿੱਪਣੀਆਂ ਇਹਨਾਂ 'ਤੇ ਹੋ ਰਹੀਆਂ ਨਾ। ਆਮ ਆਦਮੀ ਪਾਰਟੀ ਇਕੱਲੇ ਪੰਜਾਬ ਦਾ ਫਾਇਦਾ ਨਹੀਂ ਕਰਨਾ ਚਾਹੁੰਦੀ। ਆਮ ਆਦਮੀ ਪਾਰਟੀ ਪੂਰੇ ਭਾਰਤ ਦਾ ਫਾਇਦਾ ਕਰਨਾ ਚਾਹੁੰਦੀ ਹੈ, ਅਤੇ ਭਾਰਤ ਵਿੱਚ ਪੈਰ ਤਾਂ ਹੀ ਪਸਰਨਗੇ ਜੇ ਉਹਨਾਂ ਸਟੇਟਾਂ ਦੇ ਵਿੱਚੋਂ ਕੁਝ ਬਰਾਈਟ ਮਾਈਂਡਡ ਪੀਪਲ ਚੁੱਕ ਕੇ ਅੱਗੇ ਰਾਜ ਸਭਾ 'ਚ ਬਿਠਾਏ ਜਾਣਗੇ। ਉਹਨਾਂ ਸਟੇਟਾਂ ਨੂੰ ਵੀ ਲੱਗੇਗਾ ਵੀ ਹਾਂ, ਸਾਡੇ ਸਟੇਟ ਦੇ ਵਿੱਚੋਂ ਕੋਈ ਬੰਦਾ ਸਾਡੀ ਆਵਾਜ਼ ਉਠਾ ਰਿਹਾ ਆਮ ਆਦਮੀ ਪਾਰਟੀ ਵੱਲੋਂ, ਅਤੇ ਉਹਨਾਂ ਨੂੰ ਲੱਗੇਗਾ ਵੀ ਉਹ ਬਦਲ ਬਣ ਸਕਦੀ ਹੈ ਪਾਰਟੀ। ਜਿਹੜੀਆਂ 2 ਰਵਾਇਤੀ ਪਾਰਟੀਆਂ, ਉਹਨਾਂ 'ਚ ਬਦਲ ਨਹੀਂ ਬਣ ਸਕਿਆ। ਜਿਹੜੇ ਲੋਕ ਰਾਜ ਸਭਾ ਦੇ ਵਿੱਚ ਜਾਣਗੇ, ਉਹ ਪੰਜਾਬ ਦੇ ਮੁੱਦੇ ਲੈ ਕੇ ਜਾਣਗੇ, ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਨ ਦਾ ਯਤਨ ਕਰਨਗੇ, ਮੁੱਦਿਆਂ ਨੂੰ ਜ਼ੋਰ ਸ਼ੋਰ ਦੇ ਨਾਲ ਉਠਾਇਆ ਜਾਵੇਗਾ। ਤਾਂ ਦੋਸ਼ ਲਗਾਏ ਜਾਂਦੇ ਕਿ ਜਿਹੜੇ ਪਹਿਲਾਂ ਜਿਹੜੀਆਂ ਦੂਜੀਆਂ ਧਿਰਾਂ ਨੇ, ਜਿਹੜੀਆਂ ਰਾਜਸੀ ਧਿਰਾਂ ਪਹਿਲਾਂ ਰਹੀਆਂ ਨੇ, ਉਹਨਾਂ ਦੇ 7 ਮੈਂਬਰ ਰਾਜ ਸਭਾ ਦੇ ਵਿੱਚ ਰਹੇ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਪੰਜਾਬ ਦੇ ਮੁੱਦੇ ਪਤਾ ਹੋਣ ਦੇ ਬਾਵਜੂਦ ਵੀ ਮਨ ਦੇ ਵਿੱਚ ਬੇਈਮਾਨੀ ਸੀ ਕਿ ਇਹ ਜਿਹੜੇ ਲੋਕ ਹੁਣ ਰਾਜ ਸਭਾ ਦੇ ਵਿੱਚ ਲਾਏ ਗਏ ਆ,
ਤਾਂ ਇਹ ਪੰਜਾਬ ਦੇ ਮੁੱਦਿਆਂ ਪ੍ਰਤੀ ਸੁਹਿਰਦ ਨੇ ਜਾਂ ਪੰਜਾਬ ਦੇ ਮੁੱਦਿਆਂ ਦੇ ਬਾਰੇ ਇਹਨਾਂ ਨੂੰ ਜਾਣਕਾਰੀ ਹੈ ਕੋਈ? ਅਗਰ ਇਹ ਸੁਹਿਰਦ ਨਾ ਹੋਣਗੇ ਤਾਂ ਦੇ ਵਿਲ ਬੀ ਚੇਂਜਡ ਇਮੀਡੀਏਟਲੀ, ਕਿਉਂਕਿ ਆਮ ਆਦਮੀ ਪਾਰਟੀ ਹਮੇਸ਼ਾ ਪੰਜਾਬ ਦੀ ਆਵਾਜ਼ ਉਠਾਉਂਦੀ ਰਹੀ ਹੈ। ਅੱਜ ਵੀ ਜਿਹੜੇ 4-5 ਦਿਨਾਂ ਦੇ ਵਿੱਚ ਫੈਸਲੇ ਹੋਏ ਤੁਸੀਂ ਵੀ ਦੇਖਿਆ ਹੈ, ਉਹ ਮਾਡਲ ਬਣ ਕੇ ਪੇਸ਼ ਹੋਣਗੇ ਆਉਣ ਵਾਲੇ ਸਮੇਂ ਦੇ ਵਿੱਚ। ਪਿਛਲੀਆਂ ਸਰਕਾਰਾਂ 70 ਸਾਲ ਦੇ ਵਿੱਚ ਉਹ ਕੰਮ ਨਹੀਂ ਕਰ ਸਕੀਆਂ ਜਿਹੜੀਆਂ ਭਗਵੰਤ ਮਾਨ ਸਾਹਿਬ ਨੇ 3-4 ਦਿਨਾਂ ਵਿੱਚ ਕੀਤੇ। ਉਹ ਜਿਹੜੇ ਹਰਭਜਨ ਸਿੰਘ ਦੇਖ ਲਓ ਤੁਸੀਂ, ਜਾਂ LPG ਤੋਂ ਇਹ ਤੁਸੀਂ ਵਾਈਸ ਚਾਂਸਲਰ ਦੇਖ ਲਓ, ਜਾਂ ਹਰਭਜਨ ਸਿੰਘ ਤੇ ਦੋਸ਼ ਲੱਗਦੇ ਕਿ ਉਹ BJP ਦੇ ਨੇ। ਉਹਨਾਂ ਨੇ ਕਿਸਾਨੀ ਅੰਦੋਲਨ ਵੇਲੇ ਵੀ ਜਿਹੜਾ ਕਿਸਾਨਾਂ ਦੇ ਵਿਰੁੱਧ ਟਵੀਟ ਕੀਤਾ ਸਗੋਂ। ਜੀ BJP ਦੇ ਸਨ, ਪਰ ਅੱਜ ਨਹੀਂ। BJP ਦੇ ਸਨ, ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ BJP ਵੱਲੋਂ ਚੁਣੇ ਜਾਣਗੇ, ਪਰ ਅੱਜ ਕੀ ਹੈ, ਹਾਲਾਤ ਬਦਲੇ ਹੋਏ ਨੇ। BJP ਗਿਰਾਵਟ ਦੇ ਵੱਲ ਜਾ ਰਹੀ ਹੈ। ਆਮ ਆਦਮੀ ਪਾਰਟੀ ਕਾਂਗਰਸ ਨੂੰ ਪੂਰੇ ਇੰਡੀਆ ਦੇ ਵਿੱਚ ਪਿੱਛੇ ਹਟਾ ਰਹੀ ਹੈ। ਗਿਰਾਵਟ ਦੇ ਵੱਲ ਕਿਵੇਂ ਮੰਨਦੇ ਹੋ? ਜਿਵੇਂ ਉਹਨਾਂ ਨੇ ਜਿਹੜੀਆਂ 4 ਸਟੇਟਾਂ ਸੀ ਉਹਦੇ ਵਿੱਚ ਬਹੁਤ ਵੱਡੀ ਜਿੱਤ ਦਰਜ ਕੀਤੀ, ਬਹੁਤ ਵੱਡੀ ਜਿੱਤ ਉਹਨਾਂ ਦੀ ਪ੍ਰਾਪਤ ਹੋਈ, ਤਾਂ ਫਿਰ ਗਿਰਾਵਟ ਦੇ ਵੱਲੇ ਕਿਵੇਂ ਮੰਨਦੇ ਹੋ ਜਿਹੜੀ BJP ਹੈ? ਹਜੇ ਵੀ ਅੱਧਿਓਂ ਥੋੜ੍ਹੀ ਜਿਹੀਆਂ ਘੱਟ ਸਟੇਟਾਂ ਦੇ ਵਿੱਚ ਖੇਤਰੀ ਪਾਰਟੀਆਂ ਕਾਬਜ਼ ਨੇ। ਤੇ ਪੰਜਾਬ ਤੋਂ ਉੱਠੀ ਹੋਈ ਲਹਿਰ, ਮੈਂ ਨਾ CIS ਵਿੱਚ ਸਬ ਇੰਸਪੈਕਟਰ ਰਿਹਾ ਪੈਰਾਮਿਲਟਰੀ ਦੇ ਵਿੱਚ। ਮੇਰਾ ਸਰਕਲ ਸਾਰੇ ਇੰਡੀਆ ਦੇ ਵਿੱਚ ਹੈ। ਸਾਰੇ ਇੰਡੀਆ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ, ਮੈਨੂੰ ਸਾਰੇ ਇੰਡੀਆ ਤੋਂ ਫੋਨ ਆਏ। ਉਹ ਮੁੰਡੇ ਇਹੀ ਕਹਿ ਰਹੇ ਸੀ ਵੀ ਸਰ ਤੁਹਾਡੇ ਪੰਜਾਬ ਤੋਂ ਜਿਹੜੀ ਲਹਿਰ ਉੱਠੀ ਹੈ ਨਾ, ਅਸੀਂ ਚਾਹੁੰਦੇ ਜਲਦ ਸਾਡੀਆਂ ਸਟੇਟਾਂ ਤੱਕ ਪਹੁੰਚੇ। ਤੇ ਕਰਨਾਟਕਾ ਤੋਂ ਇੱਕ ਫੋਨ ਆਇਆ ਹਸਨ ਜ਼ਿਲ੍ਹੇ ਤੋਂ। ਉਹ ਮੁੰਡਾ ਕਹਿੰਦਾ ਵੀ 200 ਐਕਸ EMPLOYEES ਸਾਡੇ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ, ਤੇ ਤੁਸੀਂ ਪਲੀਜ਼ ਦਿੱਲੀ ਵਿੱਚ ਗੱਲ ਕਰਕੇ ਨਾ ਸਾਨੂੰ ਜੁਆਇਨ ਕਰਾਓ। ਮਤਲਬ ਹੁਣ ਹਿਮਾਚਲ ਦੀ ਵਾਰੀ ਹੈ, ਹਰਿਆਣੇ ਦੀ ਵਾਰੀ ਹੈ। ਇਸ ਤਰ੍ਹਾਂ ਇਹ ਜਿਹੜੀ ਲਹਿਰ ਹੈ ਨਾ, ਇਹ ਰਿਪਲਸ ਆਫ ਆਮ ਆਦਮੀ ਪਾਰਟੀ ਵਿਲ ਐਕਸਪੈਂਡ ਇਨ ਦਾ ਹੋਲ ਕੰਟਰੀ। ਤਾਂ BJP ਨੂੰ ਇਹ ਡਰ ਹੈ। BJP ਨੂੰ ਕਾਂਗਰਸ ਦਾ ਡਰ ਨਹੀਂ ਹੈ। BJP ਨੂੰ ਇਹੀ ਡਰ ਹੈ ਇਸ ਸਮੇਂ ਵੀ ਕੇਜਰੀਵਾਲ ਕਿਤੇ ਪੰਜਾਬ ਤੋਂ ਬਾਹਰ, ਜਿਹੜੀਆਂ 3-4 ਸਟੇਟਾਂ ਦੇ ਵਿੱਚ ਇਲੈਕਸ਼ਨ ਇਸੇ ਸਾਲ ਵਿਧਾਨ ਸਭਾ ਦਾ, ਅਗਰ ਕੇਜਰੀਵਾਲ ਸਾਹਿਬ ਉੱਥੇ ਕਰ ਜਾਂਦੇ ਨੇ, ਪੈਰ ਪਸਾਰ ਜਾਂਦੇ ਨੇ, ਤਾਂ BJP ਨੂੰ ਕੋਈ ਦੁਸ਼ਮਣ ਭਾਲਣ ਦੀ ਲੋੜ ਨਹੀਂ। ਸੁਨੇਹਾ ਕੀ ਹੈ ਅਖੀਰ ਵਿੱਚ? ਸੁਨੇਹਾ ਮੇਰਾ ਇਹੀ ਹੈ, ਸਾਡੇ MLA ਸਾਹਿਬਾਨ ਜੋ ਚੁਣੇ ਗਏ ਨੇ, ਵੀਰੋ ਤੁਸੀਂ MLA ਬਣਦੇ ਵੀ ਸ਼ਾਇਦ ਯੋਗ ਨਹੀਂ ਸੀ। ਆਮ ਆਦਮੀ ਪਾਰਟੀ ਨੇ ਤੁਹਾਨੂੰ MLAਸ਼ਿਪ ਦਿੱਤੀ, ਤੁਹਾਨੂੰ ਸ਼ਾਇਦ 2-2.5-3 ਲੱਖ ਰੁਪਈਆ ਤਨਖਾਹ ਆਵੇਗੀ, ਉਸ 'ਚ ਸਬਰ ਕਰ ਲਿਓ ਜੇ, ਕਿਸੇ ਆਸੇ ਪਾਸੇ ਨਾ ਦੇਖਿਓ ਜੇ। ਪੰਜਾਬ ਦੇ ਲੋਕਾਂ ਨੇ ਬੜੇ ਦਿਲੋਂ ਵੋਟਾਂ ਪਾਈਆਂ ਨੇ, ਸਾਡੀਆਂ ਜ਼ਿੰਮੇਵਾਰੀਆਂ ਬਹੁਤ ਵੱਧ ਚੁੱਕੀਆਂ ਨੇ, ਉਹਨਾਂ ਜ਼ਿੰਮੇਵਾਰੀਆਂ ਨੂੰ ਦਿਲੋਂ ਨਿਭਾਉਣਾ ਹੈ। ਅਗਰ ਅਸੀਂ ਫੇਲ ਹੋ ਗਏ ਨਾ ਕਿਤੇ ਨਾ ਕਿਤੇ, ਪੂਰੇ ਇੰਡੀਆ ਦੇ ਵਿੱਚ ਲੋਕਾਂ ਦਾ ਹੌਸਲਾ ਟੁੱਟ ਜਾਊਗਾ। ਸਾਰਾ ਇੰਡੀਆ ਸਾਡੇ ਵੱਲ ਦੇਖ ਰਿਹਾ ਹੈ। ਇਹ 2 ਸਾਲਾਂ ਦੇ ਵਿੱਚ ਰਿਜ਼ਲਟ ਦੇ ਦਿਓ, ਪੰਜਾਬ ਨੂੰ ਇੱਕ ਮੋਹਰੀ ਸੂਬਾ ਬਣਾ ਦਿਓ ਦੇਸ਼ ਦੇ ਵਿੱਚ, ਤੇ ਪੰਜਾਬ ਮਾਡਲ ਅਸੀਂ ਪੂਰੀ ਦੁਨੀਆ ਵਿੱਚ ਪੇਸ਼ ਕਰਾਂਗੇ। ਇੰਡੀਆ ਵਿੱਚ ਨਹੀਂ, ਪੂਰੀ ਦੁਨੀਆ ਵਿੱਚ ਪੇਸ਼ ਕਰਾਂਗੇ ਵੀ ਵਾਕਿਆ ਆਮ ਆਦਮੀ ਪਾਰਟੀ ਨੇ ਕੰਮ ਕੀਤਾ ਹੈ। ਇਹਦੇ ਲਈ ਜ਼ਿੰਮੇਦਾਰ ਕੌਣ ਨੇ? MLA ਸਾਹਿਬਾਨ। ਉਹ ਕਰ ਸਕਦੇ ਨੇ ਅਗਰ ਉਹ ਦਿਲੋਂ ਚਾਹੁਣ, ਤੇ ਮੈਨੂੰ ਪੂਰੀ ਉਮੀਦ ਹੈ ਉਹ ਕਰਨਗੇ, ਪੰਜਾਬ ਦਾ ਭਲਾ ਕਰਨਗੇ, ਆਮ ਆਦਮੀ ਪਾਰਟੀ ਦਾ ਫਾਇਦਾ ਕਰਨਗੇ। ਆਮ ਆਦਮੀ ਪਾਰਟੀ ਦੇ ਸਮਰਥਕ ਸਰਦਾਰ ਕੁਲਤਾਰ ਸਿੰਘ ਸੰਧਵਾਂ ਦੇ ਨਜ਼ਦੀਕੀ ਲੋਕਾਂ ਦੇ ਨਾਲ ਗੱਲਬਾਤ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਤਮਾਮ ਮੁੱਦੇ ਲੈ ਕੇ ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਧੰਨਵਾਦ।